ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 18 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜੇ ਹੋਏ ਨੇ ਮਿੰਟੂ ਜੀ, ਤੇ ਵਧਦੇ ਆਪਾਂ ਪਹਿਲੀ ਖਬਰ ਦੇ ਵੱਲ। ਪਰਾਲੀ ਦੇ ਮੁੱਦੇ ਤੇ ਮਿੰਟੂ ਜੀ ਕਹਿੰਦੇ ਪੰਜਾਬ ਦੇ 9 ਅਫਸਰ ਕਸੂਤੇ ਫਸ ਗਏ ਜੀ। ਜੀ ਬਿਲਕੁਲ। ਦੇਖੋ, ਗੱਲ ਇਹ ਹੈ ਕਿ ਪਰਾਲੀ ਵਾਲਾ ਜਿਹੜਾ ਮੁੱਦਾ ਹੈ ਨਾ, ਉਹ ਇੰਨਾ ਜ਼ਿਆਦਾ ਇੱਥੇ ਭਖਿਆ ਹੋਇਆ ਹੈ ਜੀ ਕਿ ਹੁਣ ਕਾਗਜ਼ਾਂ ਦੇ ਜਿਹੜੇ ਢਿੱਡ ਆ ਨਾ, ਉਹ ਸਿਰਫ ਇਉਂ ਨਹੀਂ ਕਿ ਇਕੱਲੇ ਅੱਖਰਾਂ ਦੇ ਨਾਲ ਭਰੇ ਜਾ ਰਹੇ, ਬਲਕਿ ਅਫਸਰਾਂ ਦੇ ਨਾਲ ਵੀ ਭਰੇ ਜਾ ਰਹੇ। ਹੈ ਤਾਂ ਫਾਰਮੈਲਿਟੀ ਹੈ, ਕਿਉਂਕਿ ਆਪਾਂ ਨੂੰ ਵੀ ਪਤਾ ਪਿਛਲੇ ਤਕਰੀਬਨ ਮੈਂ 8-9 ਸਾਲ ਤੋਂ ਮੁਸਲਸਲ ਦੇਖ ਰਿਹਾ ਹਾਂ ਕਿ ਇਸੇ ਤਰ੍ਹਾਂ ਹੀ ਹੁੰਦਾ ਹੈ। ਬੜੀ ਖਿੱਚ ਹੁੰਦੀ ਆ, ਬੜੀ ਤੀਬਰਤਾ ਦੇ ਨਾਲ ਚੀਜ਼ਾਂ ਬੜੀਆਂ ਵੱਧਦੀਆਂ ਨਜ਼ਰ ਆਉਂਦੀਆਂ ਨੇ। ਸੁਪਰੀਮ ਕੋਰਟ ਤੱਕ ਸੁਣਵਾਈ ਹੁੰਦੀ ਆ। ਕਿਤੇ ਹੁਣ ਫਿਰ ਨਕਲੀ ਬਾਰਿਸ਼ ਦੀ ਵੀ ਗੁੰਜਾਇਸ਼ ਨਜ਼ਰ ਆਉਂਦੀ ਹੈ, ਕਹਿੰਦੇ ਕਿ ਨਕਲੀ ਬਾਰਿਸ਼ ਕਰਵਾਉਣੀ ਪੈਣੀ ਹੈ ਤੇ ਬਿਜਲੀ ਵਿੱਚ। ਇਹ ਤਮਾਮ ਚੀਜ਼ਾਂ ਜਿਹੜੀਆਂ ਪਰਾਲੀ ਨਾਲ ਜੁੜੀਆਂ ਹੁੰਦੀਆਂ ਨੇ, ਉਹ ਸਾਰੀਆਂ ਵਾਪਰਦੀਆਂ। ਪਰ ਜੇ ਤੁਸੀਂ ਅੰਤ ਦੇ ਵਿੱਚ ਵੇਖੋਗੇ, ਅੰਤਲੇ ਪੜਾਅ ਤੇ ਜਾ ਕੇ ਉਹੀ ਸਿੱਟਾ ਨਿਕਲਦਾ ਕਿ ਜਿਵੇਂ ਹੀ ਨਵਾਂ ਸਾਲ ਵੀ ਛੱਡੋ, ਦਸੰਬਰ ਹੀ ਸ਼ੁਰੂ ਹੋ ਗਿਆ, ਦਸੰਬਰ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤੇ ਬਸ ਪਰਾਲੀ ਵਾਲੇ ਮੁੱਦੇ ਦੀ ਛੁੱਟੀ ਹੋ ਜਾਂਦੀ ਹੈ। ਪਰ ਪਹਿਲਾ ਮੌਕਾ ਹੈ, ਇਹ ਪਹਿਲਾ ਮੌਕਾ ਹੈ ਕਿ ਪੰਜਾਬ ਦੇ 9 DC ਜਿਹੜੇ ਆ, ਉਹਨਾਂ ਨੂੰ ਜਵਾਬ ਤਲਬੀ ਵਾਸਤੇ ਬੁਲਾ ਲਿਆ ਗਿਆ ਹੈ। ਠੀਕ ਹੈ, ਮਤਲਬ ਕਿ ਉਹਨਾਂ ਨੂੰ ਨੋਟਿਸ ਜਾਰੀ ਹੋ ਗਏ ਆ। ਤਾਂ ਨੋਟਿਸ ਜਾਰੀ ਹੋ, ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ ਕੌਣ ਕਰੇਗਾ? IAS ਅਫਸਰ ਨੂੰ ਨੋਟਿਸ ਜਾਰੀ ਕਰਨ ਵਾਸਤੇ ਵੀ ਤਾਂ ਕੋਈ ਉੱਤੇ ਅਹੁਦਾ ਹੋਣਾ ਚਾਹੀਦਾ ਨਾ ਜ਼ਰੂਰ। ਉੱਤੇ ਕੌਣ ਆ? ਉੱਤੇ ਬੈਠੇ ਆਪਣੇ ਮੁੱਖ ਸੈਕਟਰੀ ਨਾਲ, ਜਿਹੜੇ ਕਹਿ ਲਓ ਕਿ ਬਈ ਜਿਨ੍ਹਾਂ ਦੀ ਪੂਰੀ ਅਫਸਰਾਂ ਤੇ ਚੱਲਦੀ ਆ। ਤਾਂ ਇਹ ਹੁਣ ਚੀਫ ਸੈਕਟਰੀ ਨੇ ਜਵਾਬ ਤਲਬ ਕੀਤਾ। 9 ਡਿਪਟੀ ਕਮਿਸ਼ਨਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਕਿ ਤੁਹਾਨੂੰ 3 ਦਿਨਾਂ ਦੇ ਅੰਦਰ ਅੰਦਰ ਕਾਰਨ ਦੱਸਣ ਲਈ ਕਿਹਾ ਜਾਂਦਾ ਹੈ ਕਿ ਤੁਹਾਡੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਿਉਂ ਨਹੀਂ ਸ਼ੁਰੂ ਕੀਤੀ ਜਾਣੀ ਚਾਹੀਦੀ। ਤੁਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਸਪਸ਼ਟ ਜੋ ਨਿਰਦੇਸ਼ ਸੀ, ਉਹਨਾਂ ਦੇ ਬਾਵਜੂਦ ਕੰਮ ਕਰਨ 'ਚ ਅਸਫਲ ਰਹੇ। ਤਾਂ ਤੁਸੀਂ ਇਹ ਜਿਹੜੀ ਮੈਂ ਕੋਟ ਕੀਤੀ ਹੈ ਸ਼ਬਦਾਵਲੀ, ਇਹਦੇ ਤੇ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਜੇ ਕਿ ਕਿੰਨੀ ਸਖਤ ਆ ਅਫਸਰਸ਼ਾਹੀ ਦੇ ਲਿਹਾਜ਼ ਨਾਲ, ਕਿ ਸੁਪਰੀਮ ਕੋਰਟ ਦੀ ਜੋ ਗਾਈਡਲਾਈਨ ਸੀ, ਕੀ ਨਿਰਦੇਸ਼ ਸੀ ਕਿ ਤੁਸੀਂ ਉਹਦੇ ਮੁਤਾਬਕ ਕੰਮ ਨਹੀਂ ਜੇ ਕਰ ਸਕੇ ਤਾਂ ਫਿਰ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ। ਤਾਂ ਗੱਲ ਇਹ ਹੈ ਕਿ ਇਹ ਫਿਰ ਤੁਹਾਨੂੰ ਪਤਾ ਕਿਸੇ ਵੀ IAS ਅਫਸਰ ਵਾਸਤੇ ਇੱਕ ਬੜਾ ਕਸੂਤਾ ਕੰਮ ਹੁੰਦਾ ਹੈ। ਮਤਲਬ ਕਿ ਜਿਹੜੀ ACR ਹੁੰਦੀ ਹੈ, ਜੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਰਜ ਹੀ ਹੋ ਜਾਣ ਕੱਲੀਆਂ ਤੇ ਤਦ ਵੀ ਔਖਾ, ਕਿਉਂਕਿ ਇਹਨਾਂ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ। ਇਹ ਨਹੀਂ ਮਤਲਬ ਕਿ DC ਲੱਗ ਗਿਆ ਕੋਈ IAS ਅਫਸਰ ਤੇ ਉਹ ਖਤਮ ਹੋ ਗਿਆ ਉਹਦਾ ਕਰੀਅਰ, ਕਿਤੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਜਾਂਦੇ ਆ ਨਾ। ਇਹ ਤੇ ਦੇਸ਼ ਦੀਆਂ ਮਤਲਬ ਕਿ ਬਹੁਤ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੇ ਆ, ਬਹੁਤ ਸੈਕਟਰੀ, ਜੁਆਇੰਟ ਸੈਕਟਰੀ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਚਲੇ ਜਾਂਦੇ ਜਾ ਕੇ। ਗੱਲ ਇਹ ਆ ਕਿ ਹੁਣ ਦੇਖਣਾ ਹੋਏਗਾ ਕਿ ਇਹਦੇ ਵਿੱਚ ਕੀ ਜਵਾਬ ਆਉਂਦੇ ਆ, ਕੀ ਕੁਛ ਹੁੰਦਾ ਹੈ। ਪਰ ਜੇਕਰ ਅਫਸਰ ਜ਼ਿਲ੍ਹਿਆਂ ਦੇ ਜਿਹੜੇ ਮੁਖੀ ਆ,
ਜੇ ਉਹ ਜ਼ਿੰਮੇਵਾਰ ਆ ਤੇ ਸਟੇਟ ਦਾ ਜਿਹੜਾ ਮੁਖੀ ਆ ਉਹ ਜ਼ਿੰਮੇਵਾਰ ਕਿਉਂ ਨਹੀਂ ਹੈਗਾ? ਉਹਨੂੰ ਵੀ ਤੇ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ ਕਿ ਤੁਸੀਂ ਜੇ ਇਹ ਅਸਫਲ ਰਹੇ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਮੰਨੋ ਕਿ ਤੁਸੀਂ ਇਹਨਾਂ ਤੋਂ ਕੰਮ ਕਰਵਾਉਣ ਚ ਵੀ ਅਸਫਲ ਰਹੇ ਜੀ। ਤੁਸੀਂ ਤਾਂ ਕਹਿੰਦੇ ਸੀ ਦਿੱਲੀ ਦੇ ਵਿੱਚ ਅਸੀਂ ਉਹ ਬਣਾਇਆ ਜੀ ਘੋਲ ਜਿਹਾ, ਉਹਦੇ ਨਾਲ ਪਰਾਲੀ ਗਲ ਜਾਏਗੀ, ਉਹ ਕਿੱਥੇ ਆ? ਤੁਸੀਂ ਤਾਂ ਕਹਿੰਦੇ ਸੀਗੇ ਕਿ ਜੀ ਅਗਲੇ ਸਾਲ ਅਸੀਂ ਪਰਾਲੀ ਤੇ ਕਾਬੂ ਪਾ ਲਾਂਗੇ, ਉਹ ਕਿੱਥੇ ਆ ਕਾਬੂ ਪਾਉਣਾ? ਅੱਜ ਤੁਸੀਂ ਇਹ ਵੇਖੋ ਕਿ ਤਕਰੀਬਨ 12 ਕੁ ਦਿਨ ਰਹਿ ਗਏ ਨੇ ਆ ਮਹੀਨਾ ਖਤਮ ਹੋਣ ਚ, ਹਲੇ ਵੀ ਇੰਨਾ ਧੂੰਆਂ ਹੈ ਪੰਜਾਬ ਦੇ ਵਿੱਚ ਕਿ ਅੱਖਾਂ ਨੱਚਦੀਆਂ ਨੇ। ਦਿੱਲੀ ਧੂੰਆਂ ਜਾਂਦਾ ਕਿ ਨਹੀਂ ਜਾਂਦਾ, ਪਰ ਲੋਕਾਂ ਦੇ ਫੇਫੜਿਆਂ ਚ ਤੇ ਜਾਣ ਡਿਆ ਨਾ ਜੀ। ਸਾਡੀ ਬਹਿਸ ਹੈ ਕਿ ਦਿੱਲੀ ਧੂੰਆਂ ਜਾਂਦਾ ਕਿ ਨਹੀਂ ਜਾਂਦਾ। ਮੈਂ ਕਹਿੰਦਾ ਦਿੱਲੀ ਛੱਡੋ, ਤੁਹਾਡੇ ਦਿਲ ਤੱਕ ਜਾਂਦਾ ਕਿ ਨਹੀਂ, ਫੇਫੜਿਆਂ ਤੱਕ ਜਾਂਦਾ ਕਿ ਨਹੀਂ? ਇਹ ਕੁਆਲਿਟੀ ਇੰਡੈਕਸ ਤੁਸੀਂ ਬਠਿੰਡੇ ਦਾ ਜੀ ਚੈੱਕ ਕਰ ਲਓ, ਇੱਥੇ ਬੈਠਾ ਤੁਹਾਨੂੰ ਪਤਾ ਲੱਗਦਾ ਕਿ ਕਿੰਨਾ ਵਾ। ਇਹ ਚੀਜ਼ਾਂ ਹੈ ਕਿ ਸੁਧਾਰ ਹੋਣਾ ਚਾਹੀਦਾ। ਸੁਧਾਰ ਦਾ ਕੀ ਉਹਦਾ ਹੱਲ ਕਿਸ ਤਰ੍ਹਾਂ ਦਾ ਹੋਵੇ ਉਹ ਚਲੋ ਠੀਕ ਹੈ, ਮੱਥਾ ਖਪਾਈ ਦਾ ਕੰਮ ਆ, ਪਰ ਇਹ ਸਾਫ਼ ਹੈ ਸਪਸ਼ਟ ਹੈ ਕਿ ਪਰਾਲੀ ਦੇ ਮੁੱਦੇ ਤੇ ਅਗਾਂਹ ਥੋੜੀ ਹੁਣ ਸਖਤਾਈ ਹੋਏਗੀ। ਜਿਸ ਤਰ੍ਹਾਂ ਦਾ ਮਾਹੌਲ ਬਣਿਆ ਨਾ, ਜਿਸ ਤਰ੍ਹਾਂ ਦੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ, ਰਾਜਸੀ ਨਫੇ ਨੁਕਸਾਨ ਵੀ ਐਤਕੀ ਤੇ ਤੁਹਾਨੂੰ ਪਤਾ ਹੀ ਆ, ਫੈਸਲੇ ਦੇ ਥਰੂ ਉਹ ਵੀ ਗਿਣੇ ਮਿਣੇ ਗਏ, ਤਾਂ ਮੈਨੂੰ ਲੱਗਦਾ ਕਿ ਗਾਂਹ ਸਖਤੀ ਜ਼ਰੂਰ ਹੋਏਗੀ। ਤਾਂ 9 ਡਿਪਟੀ ਕਮਿਸ਼ਨਰ ਜਿਹੜੇ ਆ ਸੱਦੇ ਇਸ ਕਰਕੇ ਗਏ ਆ ਕਿਉਂਕਿ ਕੇਂਦਰੀ ਟੀਮਾਂ ਖੁਦ ਇੱਥੇ ਆਈਆਂ ਸੀ, ਉਹਨਾਂ ਨੇ ਆ ਕੇ ਸਾਰਾ ਰੰਗ ਤਮਾਸ਼ਾ ਆਪ ਹੀ ਵੇਖ ਲਿਆ। ਇਹਨਾਂ ਨੂੰ ਪਤਾ ਸੀਗਾ ਕਿ ਉੱਤੇ ਜਾ ਕੇ ਹੁਣ ਰੌਲਾ ਪਵੇਗਾ, ਹੋ ਸਕਦਾ ਕੋਰਟ ਚ ਜਾਣ, NGT ਚ ਵੀ ਸੁਣਵਾਈ ਹੋ ਰਹੀ ਹੈ, ਕੇਂਦਰ ਹੋ ਸਕਦਾ ਕਿ ਜ਼ਿਆਦਾ ਰੌਲਾ ਪਵੇ ਭਾਜਪਾ, ਕਿਉਂਕਿ ਤੁਹਾਨੂੰ ਪਤਾ ਘੇਰਦੀ ਆ, ਤੇ ਇਸੇ ਕਰਕੇ ਇਹਨਾਂ ਨੇ ਹੁਣ ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਉਹ ਪੂਰੀਆਂ ਕਰ ਲਈਆਂ ਨੇ। ਪਰਚੇ ਕਰਤੇ ਕਿਸਾਨਾਂ ਤੇ, ਕੁਝ ਜੁਰਮਾਨਾ ਕਰ ਦੇਣਗੇ, ਕੁਝ ਥਾਵਾਂ ਤੇ ਰੈੱਡ ਐਂਟਰੀਜ਼ ਹੋ ਜਾਣਗੀਆਂ। ਹੁਣ ਕਹਿ ਦੇਣਗੇ ਜੀ ਅਸੀਂ 9 ਡਿਪਟੀ ਕਮਿਸ਼ਨਰ ਦੀ ਜਵਾਬ ਤਲਬੀ ਵਾਸਤੇ ਬੁਲਾਏ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਤਲੇ ਪੱਧਰ ਤੇ ਨਹੀਂ ਦੇਖੀ, ਜਿਹੜੀ ਜੜ ਹੈ ਸਮੱਸਿਆ ਦੀ ਉਹਦੇ ਤੱਕ ਨਹੀਂ ਪਹੁੰਚਿਆ ਜਾ ਰਿਹਾ। ਤੇ ਮੈਂ ਇੱਥੇ ਅਫਸਰਾਂ ਦੀ ਵੀ ਗੱਲ ਕਰੂੰਗਾ, ਅੰਬਾਲੇ ਲੱਗੇ ਹੁੰਦੇ ਸਨ, ਹੁਣ ਮੈਨੂੰ ਨਾਂ ਭੁੱਲ ਗਏ, 21 ਚਾਹੇ ਸਨ ਡਿਪਟੀ ਕਮਿਸ਼ਨਰ ਜੀ ਸ਼ਹਿਰ ਵਿਕਾਸ, ਤਾਂ ਉਹਨਾਂ ਨੇ ਉਸ IS ਅਫਸਰ ਨੇ ਆਪਣੇ ਪੱਧਰ ਤੇ ਪੂਰੇ ਆਪਣੇ ਉਸ ਡਿਵੀਜ਼ਨ ਦੇ ਵਿੱਚ ਹਜ਼ੂਰ ਅਵੇਅਰਨੈਸ ਕੰਪੇਨ ਚਲਾ ਕੇ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਸਹੂਲਤਾਂ ਦੇ ਕੇ ਯਕੀਨ ਚ ਲੈ ਕੇ 80% ਤੱਕ ਪਰਾਲੀ ਘੱਟ ਸਾੜੀ ਆ ਉੱਥੇ, 80% ਤੱਕ ਘੱਟ ਦੀ ਪਰਾਲੀ ਸਾੜਨੀ। ਸੋ ਅਫਸਰਾਂ ਦੇ ਵਿੱਚ ਜੇ ਦਮਖਮ ਹੋਵੇ, ਅਫਸਰਾਂ ਦੇ ਵਿੱਚ ਜੇ ਚਾਹਨਾ ਹੋਵੇ, ਕਰ ਬਹੁਤ ਕੁਝ ਸਕਦੇ। ਇਹ ਬਿਲਕੁਲ ਇੱਕ ਸੱਚ ਹੈ। ਮੈਂ ਇਸ ਗੱਲ ਦੇ ਨਾਲ, ਚਾਹੇ ਉਹ ਚੀਫ ਸੈਕਟਰੀ ਸਾਹਿਬ ਹੋਣ, ਚਾਹੇ ਮੁੱਖ ਮੰਤਰੀ ਸਾਹਿਬ ਹੋਣ, ਚਾਹੇ ਉਹਨਾਂ ਦੇ ਸਮਰਥਕ ਹੋਣ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹ ਜਿਹੜੇ IS ਅਫਸਰ ਹੈ ਜੇ ਚਾਹਣ ਤੇ ਕਰ ਬਹੁਤ ਕੁਝ ਸਕਦੇ ਆ, ਪਰ ਜ਼ਿੰਮੇਵਾਰੀ ਉਹ ਸਾਰੀ ਬਰੋਬਰ ਹੀ ਬਣਦੀ ਹੈ। ਜੀ ਜੀ। ਤੇ ਮੈਂਟੂ ਜੀ ਗੱਲ ਕਰੀਏ ਆਪਾਂ RDF ਦੀ, RDF ਦੇ ਮੁੱਦੇ ਤੇ ਕਹਿੰਦੇ ਹੁਣ ਪੰਜਾਬ ਦੀ ਜਿਹੜੀ ਆਸ ਹੈ ਜੀ ਉਹ ਸਿਰਫ ਅਦਾਲਤ ਤੇ ਹੀ ਹੈ। ਬਸ ਹੁਣ ਹੋਰ ਤੇ ਕੋਈ ਚਾਰਾ ਹੀ ਨਹੀਂ ਹੈਗਾ, ਕਿਉਂਕਿ ਇਹ ਖੁਦ ਹੀ ਤੇ ਚਲੇ ਗਏ ਸਨ ਨਾ ਸੁਪਰੀਮ ਕੋਰਟ ਦੇ ਵਿੱਚ। ਤੇ ਹੁਣ ਗੱਲ ਇਹ ਹੈ ਕਿ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ ਉਹਦੇ ਤੇ ਤਾਂ ਇਹਨਾਂ ਨੂੰ ਰਾਹਤ ਮਿਲ ਗਈ, ਤੇ ਉਮੀਦ ਤੇ ਫਿਰ ਵੱਧਦੀ ਹੈ ਨਾ ਕਿ RDF ਤੇ ਵੀ ਸਰਕਾਰ ਦਾ ਜਿਹੜਾ ਪੰਜਾਬ ਦੀ ਸਰਕਾਰ ਦਾ ਪੱਖ ਹੈ ਨਾ, ਉਹ ਪ੍ਰਵੀਨ ਜੀ ਬਹੁਤ ਸੋਲਿਡ ਹੈ, ਬਹੁਤ ਜ਼ਿਆਦਾ ਕਹਿ ਲਓ ਕਿ ਸਾਊਂਡ ਨੇ, ਇਹ ਕਾਨੂੰਨੀ ਤੌਰ ਤੇ ਬਹੁਤ ਮਜ਼ਬੂਤ ਆ ਜੀ। ਕਿਉਂਕਿ ਇਹ ਜਿਹੜਾ ਫੰਡ ਹੁੰਦਾ ਹੈ ਇੱਕ ਤਰ੍ਹਾਂ ਦਾ ਸੰਵਿਧਾਨਕ ਵਿਧੀ ਉਹਨੂੰ ਬੋਲਦੇ ਆ, ਜਿਵੇਂ ਸਟੈਚੂਰੀ ਫੰਡ ਹੁੰਦਾ ਹੈ, ਜਿਹਦੇ ਚ ਕੇਂਦਰ ਸਰਕਾਰ ਕੋਲ ਕੋਈ ਵੀ ਰੋਕਣ ਦਾ ਅਧਿਕਾਰ ਨਹੀਂ। ਇਹ ਤੇ ਹੁਣ ਸਿਰਫ ਢੇਡੜੀਆਂ ਨੇ, ਤੇ ਢੇਡੜੀਆਂ ਇਸੇ ਕਰਕੇ ਆ ਕਿ ਕਿਸਾਨੀ ਅੰਦੋਲਨ ਚ ਜੋ ਆਪਾਂ ਵੇਖਿਆ, ਤੇ ਫਿਰ ਅਗਾਂਹ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਅਗਲੀਆਂ ਕੋਸ਼ਿਸ਼ਾਂ ਨੇ ਕਿ ਕਿਸ ਤਰ੍ਹਾਂ ਦਾ ਢਾਂਚਾ ਜਿਹੜਾ ਵਿਕਸਿਤ ਕੀਤਾ ਜਾਵੇ, ਤੇ ਲਿਹਾਜ਼ਾ ਕੋਰਟ ਤੇ ਹੀ ਟੇਕ ਰੱਖਣ ਦਾ ਹੁਣ ਇਹਨਾਂ ਨੂੰ ਫਾਇਦਾ ਵੀ ਹੈ ਤੇ ਜਲਦੀ ਸੁਣਵਾਈ ਹੋਏਗੀ। ਤੇ ਤੁਹਾਡੇ ਕਿਉਂਕਿ ਸੁਣਵਾਈ ਅੱਗੇ ਹੋ ਵੀ ਗਈ ਸੀ ਸ਼ੁਰੂ, ਪਰ ਮੈਨੂੰ ਲੱਗਦਾ ਫਿਰ ਲੰਬੀ ਤਰੀਕ ਇੱਕ ਪੈ ਗਈ, ਤਾਂ ਹੁਣ ਲੰਬੀ ਤਰੀਕ ਜੇ ਚਲੋ ਇੱਕ ਤਾਂ ਪੈ ਗਈ ਆ, ਇਸ ਤਰੀਕ ਤੇ ਜਿਹੜੀ ਹੁਣ ਅਗਾਂਹ ਹੋਏਗੀ ਸੁਣਵਾਈ, ਮੈਨੂੰ ਪਤਾ ਨਹੀਂ ਹੈ ਕਿ ਐਗਜ਼ੈਕਟ ਕਿੰਨੀ ਤਰੀਕ ਆ। ਜੇ ਮੰਨ ਲਓ ਹੁਣ ਸੁਣਵਾਈ ਹੁੰਦੀ ਹੈ ਤਾਂ ਉੱਥੇ ਪੰਜਾਬ ਸਰਕਾਰ ਨੂੰ ਪੱਖ ਰੱਖਣਾ ਚਾਹੀਦਾ ਹੈ ਕਿ ਭਾਈ ਸਾਡੀ ਜਿਹੜੀ ਇਹ ਪਟੀਸ਼ਨ ਆ ਇਹਦਾ ਨਿਬੇੜਾ ਜਲਦੀ ਕਰੋ, ਕਿਉਂਕਿ ਸਾਡੇ ਵਿਕਾਸ ਕਾਰਜ ਰੁਕੇ ਪਏ ਨੇ। ਤੁਸੀਂ ਹਿਸਾਬ ਲਾ ਲਓ ਨਾ ਕਿ ਤਕਰੀਬਨ ਇਹ ਰਕਮ ਜੇ ਪਾ ਲਈਏ ਕੁੱਲ ਮਿਲਾ ਕੇ
ਤੇ ਇਹ 5-6 ਹਜ਼ਾਰ ਕਰੋੜ ਦੀ ਬਣ ਜਾਂਦੀ ਆ। ਜੀ ਹੁਣ ਉੱਤੋਂ ਇਹ ਆ ਕਿ RDF ਹੈ ਜਿਹੜਾ, ਉਹਦੀ ਰਕਮ ਤੇ ਹੀ ਗਾਂ ਕਰਜ਼ੇ ਲਏ ਹੋਏ ਨੇ ਇਹਨਾਂ ਨੇ, ਕੈਪਟਨ ਵਰਗਿਆਂ ਨੇ। ਆ ਜਿਹੜੇ ਮਤਲਬ ਕਿ ਕਿਸਾਨਾਂ ਦੇ ਉਦੋਂ ਮਾਫ ਕੀਤੇ ਸੀ, ਉਦੋਂ ਕਰਜ਼ੇ ਚੁੱਕੇ ਹੋਏ ਨੇ ਇਹਨਾਂ ਨੇ। ਇਹ ਇਨਕਮ ਗਹਿਣੇ ਰੱਖ ਕੇ ਤੁਸੀਂ ਹਿਸਾਬ ਲਾ ਲਓ ਕਿਸ ਤਰ੍ਹਾਂ ਪੰਜਾਬ ਚੱਲਦਾ। ਤਾਂ ਉਹ ਵੀ ਇੱਕ ਹਵਾਲਾ ਦਿੱਤਾ ਜਾ ਸਕਦਾ ਕਿ ਇਹਦੇ ਨਾਲ ਸਾਡੀ ਬੈਂਕ ਦੀ ਕਿਸ਼ਤ ਜਾਂਦੀ ਹੈ ਜੀ, ਤਾਂ ਬਈ ਸਾਡੇ ਲਈ ਤੇ ਸਮੱਸਿਆ ਆ ਜਾਏਗੀ, ਕਿਉਂਕਿ 4600 ਕਰੋੜ ਰੁਪਈਆ ਇਹਨਾਂ ਨੇ ਚੁੱਕਿਆ ਸੀ ਨਾ ਕਿਸਾਨਾਂ ਵਾਸਤੇ, ਤੇ 511 ਕਰੋੜ ਚੁੱਕਿਆ ਸੀਗਾ ਇਹਨਾਂ ਨੇ ਸ਼ਾਇਦ ਮਜ਼ਦੂਰਾਂ ਵਾਸਤੇ। ਯਾਨੀ ਕੁੱਲ ਮਿਲਾ ਕੇ ਤੁਸੀਂ ਦੇਖ ਲਓ ਕਿ 5000 ਕਰੋੜ ਹੋ ਗਿਆ ਨਾ। ਤਾਂ ਇਹ ਫਿਰ ਕਿਸ਼ਤ ਵੀ ਤਾਂ ਇਹਦੇ 'ਚ ਹੀ ਜਾਣੀ ਹੈ। ਤੇ ਇਸ ਕਰਕੇ ਮਤਲਬ ਕਿ ਪੰਜਾਬ ਸਰਕਾਰ ਦਾ ਜਿਹੜਾ ਤਰਕ ਆ ਉਹ ਠੀਕ ਹੈ, ਤੇ ਜਲਦੀ ਹੁਣ ਇਹਦਾ ਨਿਬੇੜਾ ਹੋਏਗਾ ਤਦ ਹੀ ਫਾਇਦਾ। ਜੀ, ਤੇ ਸਾਈਬਰ ਕ੍ਰਾਈਮ ਦੀ ਮਾਫ ਕਰਨਾ, ਸਾਈਬਰ ਕ੍ਰਾਈਮ ਦੀ ਜਿਹੜੀ ਨੈਸ਼ਨਲ ਹੈਲਪਲਾਈਨ ਹੈ ਜੀ, ਉਹ ਪੰਜਾਬ ਤੋਂ ਆਪਰੇਟ ਹੋਊਗੀ ਜੀ? ਦੇਖੋ ਇਹ ਚੀਜ਼ ਜਿਹੜੀ ਹੈ ਨਾ ਉਹ ਜ਼ਰੂਰੀ ਵੀ ਆ ਜੀ, ਕਿਉਂਕਿ ਨੈਸ਼ਨਲ ਸਾਈਬਰ ਹੈਲਪਲਾਈਨ ਜਿਹੜੀ 1930 ਬਾਈ ਦੀ ਆ ਉਹ। ਠੀਕ ਹੈ ਜੀ। 1930 ਤੇ ਉਹਦਾ ਕੰਟਰੋਲ ਰੂਮ ਜਿਹੜਾ ਹੈ ਨਾ ਉਹ ਕਹਿੰਦੇ ਕਿ ਰਾਜ ਦੇ ਵਿੱਚ ਹੀ ਯਾਨੀ ਸਟੇਟ ਦੇ ਵਿੱਚ ਹੀ ਹੁਣ ਇੱਥੇ ਸਥਾਪਿਤ ਕਰਨ ਦੀ ਪਹਿਲ ਕੀਤੀ ਜਾਵੇਗੀ, ਤਾਂ ਕਿ ਲੋਕਾਂ ਦੀ ਜਿਹੜੀ ਸ਼ਿਕਾਇਤ ਹੁੰਦੀ ਹੈ ਉਹਨੂੰ ਪਹਿਲ ਦੇ ਆਧਾਰ ਤੇ ਨਿਬੇੜਿਆ ਜਾਵੇ। ਤੇ ਇਸ ਦਿਸ਼ਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਾ। ਉਮੀਦ ਹੈ ਕਿ ਮਾਰਚ ਤੱਕ ਇਹ ਹੈਲਪਲਾਈਨ ਜਿਹੜੀ ਆ ਲੋਕਲ ਪੱਧਰ ਤੱਕ ਕੰਮ ਕਰਨਾ ਜਿਹੜਾ ਹੈ ਸ਼ੁਰੂ ਕਰ ਦੇਵੇਗੀ। ਪ੍ਰੋਜੈਕਟ ਦੇ ਵਿੱਚ ਪੰਜਾਬ ਪੁਲਿਸ ਨੋਡਲ ਏਜੰਸੀ ਦੇ ਰੂਪ 'ਚ ਆਪਣੀਆਂ ਸੇਵਾਵਾਂ ਦੇਵੇਗੀ, ਤੇ ਇਹ ਹੈਲਪਲਾਈਨ ਜਿਹੜੀ ਹੋਏਗੀ 24 ਘੰਟੇ ਤੇ ਕਹਿ ਲਓ ਕਿ ਹਫ਼ਤੇ ਦੇ 7 ਦਿਨ ਚੱਲੇਗੀ। ਤੇ ਇਹ ਕੰਟਰੋਲ ਰੂਮ ਜਿਹੜਾ ਹੋਏਗਾ ਮੋਹਾਲੀ ਦੇ ਫੇਜ਼ 4 ਦੇ ਵਿੱਚ ਇਹਨਾਂ ਨੇ ਸਥਾਪਿਤ ਕਰਨਾ ਹੈ। ਦੇਖੋ ਗੱਲ ਇਹ ਆ ਕਿ ਜਿਹੜੇ ਆ ਸਾਈਬਰ ਫਰਾਡ ਆ, ਜਿਵੇਂ ਹੁਣ ਸਾਈਬਰ ਕ੍ਰਾਈਮ ਦੀ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਹੈ। 2021 ਦੇ ਵਿੱਚ 512 ਕੇਸ ਸੀਗੇ, ਤੇ ਪੁਲਿਸ ਨੇ ਜਿਹੜੇ 22 ਦੇ ਵਿੱਚ ਇਹ ਦਰਜ ਕੀਤੇ ਉਹ 660 ਆ। ਇਹ ਜਿਹੜੇ ਦਰਜ ਹੋਏ ਆ, ਮਤਲਬ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਈਬਰ ਕ੍ਰਾਈਮ ਆ। ਤੇ ਇਸੇ ਕਰਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਤੇ ਠੀਕ ਕੀਤਾ ਹੈ। ਪਰ ਇਹਦੇ 'ਚ ਕੀ ਹੈ ਕਿ ਗਾਂ ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਵੀ ਕਨੈਕਟ ਕਰਨ ਤੇ ਬਿਹਤਰ ਆ ਨਾ, ਕਿ ਲੋਕੀ ਜਿਹੜੇ ਆ ਉਹ ਇੱਕ ਤੇ ਅਵੇਅਰ ਘੱਟ ਆ, ਦੂਸਰਾ ਇਹ ਆ ਕਿ ਸਥਾਨਕ ਪੱਧਰ ਤੇ ਯਾਨੀ ਜ਼ਿਲ੍ਹਾ ਪੱਧਰ ਤੇ ਸ਼ਿਕਾਇਤਾਂ ਜਿਹੜੀਆਂ ਉਹ ਛੇਤੀ ਕੀਤੀਆਂ ਜਾ ਸਕਦੀਆਂ ਨੇ, ਚਾਹੇ ਉਹ ਆਫਲਾਈਨ ਦਰਜ ਕਰਨੀਆਂ ਹੋਣ ਚਾਹੇ ਆਨਲਾਈਨ ਦਰਜ ਕਰਨੀਆਂ ਹੋਣ। ਤਾਂ ਮੈਨੂੰ ਤੇ ਇਉਂ ਲੱਗਦਾ ਕਿ ਜ਼ਿਲ੍ਹਾ ਪੱਧਰੀ ਢਾਂਚਾ ਵੀ ਫਿਰ ਗਾਂ ਬਣਾ ਦੇਣਾ ਚਾਹੀਦਾ, ਕਿਉਂਕਿ ਜਿਹੜੇ ਹੈਗੇ ਆ ਨਾ ਜਿੱਦਾਂ ਜਮਤਾਰਾ ਉਹ ਤੇ ਪਰੇ ਸੀਗਾ ਨਾ, ਉੱਧਰ ਝਾਰਖੰਡ ਵਾਲੀ ਸਾਈਡ ਆ ਜਮਤਾਰਾ ਜਿਹਦੇ ਬਸੇਰੀ ਜਾਈ ਆ। ਇੱਕ ਹੁਣ ਮੈਵਾਤ ਆ ਹਰਿਆਣੇ ਵਾਲੇ ਏਰੀਏ ਦੇ ਵਿੱਚ, ਜਿਹੜਾ ਮੈਵਾਤ ਆ ਉਹ ਬਿਲਕੁਲ ਸਾਡੇ ਨੇੜੇ ਪੈ ਜਾਂਦਾ। ਇਹ ਦੂਸਰਾ ਜਮਤਾਰਾ ਇੰਡੀਆ ਦੇ ਵਿੱਚ, ਇੱਥੇ ਬਹੁਤ ਜ਼ਿਆਦਾ ਸਾਈਬਰ ਠੱਗ ਰਹਿੰਦੇ ਨੇ। ਉਹ ਨਾਲ ਰਾਜਸਥਾਨ ਲੱਗਦਾ, ਕਦੇ ਉਧਰ ਚਲੇ ਗਏ ਕਦੇ ਉਧਰ ਚਲੇ ਗਏ, ਮਤਲਬ ਕਿ ਕਦੇ ਉਧਰੋਂ ਕੰਮ ਕਰ ਲਿਆ ਕਦੇ ਉਧਰੋਂ ਕਰ ਲਿਆ। ਇਹ ਜਿਹੜਾ ਇਸ ਵੇਲੇ ਜੇ ਤੁਸੀਂ ਦੇਖੋਗੇ ਨਾ ਪੰਜਾਬ ਤੇ ਹਰਿਆਣੇ ਦਾ ਕੁਛ ਇਲਾਕਾ ਵਾਹਵਾ ਇਲਾਕਾ ਕਹਿ ਲਓ, ਇਹ ਬਹੁਤ ਸੌਫਟ ਟਾਰਗੇਟ ਹੈ ਇਹਨਾਂ ਵਾਸਤੇ। ਪਰਸੋਂ ਹੀ ਮੈਂ ਦੇਖਦਾ ਪਿਆ ਸੀਗਾ ਕਿਸੇ ਨੂੰ ਕਹਿ ਕੇ ਕਿਆ ਚੱਕ ਮੈਂ ਤੇਰੇ ਖਾਤੇ 'ਚ ਨਾ 8 ਲੱਖ ਰੁਪਈਆ ਭੇਜਿਆ ਯਾਰ, ਤੇ ਤੂੰ ਮੇਰਾ ਵੀਰ ਨਾ ਸਾਂਭ ਲਈ, ਕੋਈ ਗੱਲ ਨਹੀਂ ਫੜਾਏ, ਮੈਂ ਫਲਾਣਾ ਤੇਰਾ ਰਿਸ਼ਤੇਦਾਰ ਬੋਲਣਾ ਵਾ। ਤੇ ਫਿਰ ਬਾਅਦ ਦੇ ਵਿੱਚ ਘੰਟੇ ਤੋਂ ਬਾਅਦ ਗੱਲ ਕਿ ਯਾਰ ਮੈਂ ਤੈਨੂੰ 8 ਲੱਖ ਰੁਪਈਆ ਜਿਹੜਾ ਪਾਇਆ ਉਹ ਲੱਖ ਰੁਪਈਆ ਯਾਰ ਕਿਸੇ ਨੂੰ ਲੋੜ ਪੈ ਗਈ ਵੀਰ ਬਣ ਕੇ ਨਾ ਉਹਨੂੰ ਫੜਾਇਆ ਤੇ ਉਹਦੇ ਅਕਾਊਂਟ 'ਚ ਪਾ ਦੇ। ਬਾਅਦ 'ਚ ਉਹ ਵਿਚਾਰੇ ਨੂੰ ਪਤਾ ਲੱਗਿਆ ਕਿ ਉਹਦੇ ਨਾਲ ਸਾਈਬਰ ਫਰਾਡ ਹੋ ਗਿਆ, ਕੋਈ ਆਇਆ ਹੀ ਨਹੀਂ, ਪੈਸਾ ਤੇ ਆਇਆ ਹੀ ਨਹੀਂ। ਉਹ ਬਣਾ ਬਣੂ ਕੇ ਉਦਾਂ ਹੀ ਚਿੱਟ ਭੇਜ ਦਿੰਦੇ ਨੇ, ਉਹ ਜਿੱਦਾਂ ਅੱਜ ਕੱਲ ਹੁੰਦਾ ਸਾਰਾ ਕੁਛ ਤੁਹਾਨੂੰ ਪਤਾ ਹੀ ਹੈ, ਕ੍ਰੀਏਟ ਕਰਦੇ। ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਠੱਗੀਆਂ ਨੇ। ਆਪਣੇ ਲੋਕ ਜਿਹੜੇ ਆ ਉਹ ਬਹੁਤ ਜਲਦੀ ਝਾਂਸੇ 'ਚ ਆ ਜਾਂਦੇ ਆ, ਅਵੇਅਰਨੈਸ ਇੰਨੀ ਹੈ ਨਹੀਂ ਗੀ। ਇੱਥੇ ਤੇ ਬਹੁਤ ਜਲਦੀ ਲੁਪਰੀ ਲਾ ਲਈ ਜਾਂਦੀ ਹੈ। ਇੱਕ ਰਾਗੀ ਨੂੰ ਮੈਨੂੰ ਫੋਨ ਕਰਕੇ ਵੀ ਦੱਸਿਆ, ਵਿਚਾਰੇ ਨੇ ਪਟਿਆਲੇ ਰਹਿੰਦਾ ਸੀਗਾ, ਹੁਣ ਤੇ ਉਲਟਾ ਚੱਲਿਆ ਕੰਮ, ਤੇ ਉਹਦੇ ਘਰੇ ਫੋਨ ਕਰ ਦਿੱਤਾ ਗਿਆ ਅਬੋਹਰ ਦਾ ਰਹਿਣ ਵਾਲਾ ਕਿ ਬਈ ਤੁਹਾਡਾ ਬੰਦਾ ਗੈਂਗਸਟਰਾਂ ਨੂੰ ਲਿਫਟ ਦੇਈ ਜਾਂਦਾ ਸੀਗਾ, ਕਾਰ ਤੁਹਾਡੇ ਕੋਲ ਆ ਰੰਗ ਦੀ ਕਾਰ ਆ, ਤੇ ਇਹਨੂੰ ਅਸੀਂ ਫੜ ਲਿਆ ਬਾਈ। ਤੇ ਉਹ ਜਿਹੜਾ ਬਾਪ ਸੀ ਉਹਦੇ ਤੇ ਭਾਈ ਚਿੱਟੀ ਬਿੱਟੀ ਗੁੰਮ ਜੀ। ਤੇ ਉਹਨਾਂ ਨੇ ਆਖਿਆ ਉਹ ਗੱਲ ਵੀ ਮਤਲਬ ਕਿ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਵੀ ਕਰਵਾਈ ਕਿ ਭਾਈ ਮੈਂ ਬੋਲਦਾ ਹਾਂ ਵਾਕਿਆ ਹੋ ਗਿਆ,
ਤੇ ਉਹ ਕਦੇ ਉਹਦੇ ਤੋਂ ਫੜ 10,000, ਕਦੇ ਉਹਦੇ ਤੋਂ ਫੜ 1.5-2 ਲੱਖ ਰੁਪਈਆ ਪਾਤਾ। ਬਾਅਦ ਦੇ ਵਿੱਚ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਆਖਿਆ ਕਿ ਚੱਕਰ ਕੀ ਹੈ, ਜਦੋਂ ਗੱਲਬਾਤ ਖੋਲੀ ਤੇ ਉਹਨਾਂ ਨੇ ਆਖਿਆ ਵੀ ਫੋਨ ਤੇ ਕਰੋ ਉਹਨੂੰ। ਉਹਦਾ ਹੁਣ ਫੋਨ ਬੰਦ ਸੀ, ਕਿਤੇ ਵੀ ਡਿਊਟੀ ਗਿਆ ਤੇ ਸੀਗਾ, ਤੇ ਬਾਅਦ ਦੇ ਵਿੱਚ ਉੱਥੇ ਮੈਨੇਜਰ ਨੂੰ ਕੀਤਾ, ਉਹ ਕਹਿੰਦੇ ਕਿ ਉਹ ਤੇ ਡਿਊਟੀ ਦੇ ਦੇ, ਹਿਸਾਬ ਲਾ ਲਓ, ਉਹ ਤੇ ਗੁਰੂ ਘਰ ਡਿਊਟੀ ਕਰ ਰਿਹਾ। ਮਤਲਬ ਕਿ ਇਸ ਤਰ੍ਹਾਂ ਦੇ ਫਰਾਡ ਬਹੁਤ ਹੀ ਕਹਿ ਲਓ ਕਿ ਚਾਤਰ ਤਰੀਕੇ ਨਾਲ ਕੀਤੇ ਜਾਂਦੇ ਆ। ਤਾਂ ਸਾਈਬਰ ਕ੍ਰਾਈਮ ਦੀ ਨੈਸ਼ਨਲ ਹੈਲਪਲਾਈਨ ਜਿਹੜੀ ਆ ਪੰਜਾਬ ਤੋਂ ਚੱਲੇਗੀ। ਪਰ ਇਹ ਆ ਕਿ ਇਹ ਹੇਠਲੇ ਪੱਧਰ ਤੇ ਜਿਹੜੇ ਕੁਝ ਮਤਲਬ ਲੋਕ ਆ ਫੋਨ ਯੂਜ਼ ਕਰਦੇ, ਇੰਨੇ ਅਵੇਅਰ ਨਹੀਂ ਹੈਗੇ, ਉਹਨਾਂ ਤੱਕ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਪਹੁੰਚਾਈਆਂ ਜਾਣੀਆਂ ਜ਼ਰੂਰੀ ਹੈ, ਤੇ ਕੰਪੇਨ ਚੱਲਦੀ ਰਹਿਣੀ ਚਾਹੀਦੀ ਹੈ ਕਿ ਬਚਣਾ ਕਿਸ ਤਰ੍ਹਾਂ। ਤੁਸੀਂ ਸੱਚ ਜਾਣੋ, ਕਈ ਵਾਰ ਸਾਡੇ ਵਰਗੇ ਵੀ ਉਲਝ ਜਾਂਦੇ ਆ, ਕਿਉਂਕਿ ਡਾਟਾ ਬਹੁਤ ਜਲਦੀ ਟ੍ਰਾਂਸਫਰ ਹੁੰਦਾ, ਬਹੁਤ ਜਲਦੀ ਤਕਨੀਕ ਇਸਤੇਮਾਲ ਕੀਤੀ ਜਾਂਦੀ ਹੈ ਜੀ। ਤੇ ਵਿਭਾਗਾਂ ਵੱਲ ਜਿਹੜੇ ਬਿਜਲੀ ਬਕਾਏ ਖੜੇ ਜੀ, ਉਹ ਕਹਿੰਦੇ ਉਹਦਾ ਭਾਰ ਹੋਰ ਵਧਿਆ ਜੀ। ਜਿਹੜੇ ਹੈਗੇ ਨੇ ਮਾਨ ਸਾਹਿਬ, ਉਹ ਤੇ ਕਹਿ ਦਿੰਦੇ ਨੇ ਕਿ ਅਸੀਂ ਜਿਹੜੇ ਹੈਗੇ ਆ ਬਿਜਲੀ ਵਾਲੇ, ਇਹਨਾਂ ਦਾ ਰੁਪਈਆ ਨਹੀਂ ਰੱਖਿਆ, ਸਾਰੇ ਪੈਸੇ ਦੇ ਦਿੱਤੇ ਆ। ਅਕਸਰ ਉਹ ਭਾਸ਼ਣਾਂ 'ਚ ਕਹਿੰਦੇ ਆ ਕਿ ਬਈ ਇਹਨਾਂ ਦੀ ਜਿਹੜੀ ਸਬਸਿਡੀ ਬਣਦੀ ਆ ਆਪਾਂ ਦੇ ਦਿੰਦੇ। ਬਿਲਕੁਲ ਇਹਨਾਂ ਦੀ ਗੱਲ ਸਹੀ ਆ। ਇਹ ਪਹਿਲੀ ਸਰਕਾਰ ਆ ਜਿਹਨੇ 400-500 ਕਰੋੜ ਰੁਪਈਆ ਬਿਜਲੀ ਮਹਿਕਮੇ ਨੂੰ ਇਸ ਸਾਲ ਐਡਵਾਂਸ 'ਚ ਦਿੱਤਾ ਹੋਇਆ, ਕਿ ਨਜ਼ਾਰੇ ਲਾਓ। ਪਰ ਗੱਲ ਇਹ ਆ ਕਿ ਦੂਸਰੇ ਪਾਸੇ ਇੱਕ ਸੱਚ ਇਹ ਵੀ ਆ ਕਿ 53 ਸਰਕਾਰੀ ਮਹਿਕਮਿਆਂ ਤੇ ਜਿਹੜਾ ਬਿਜਲੀ ਬਿੱਲਾਂ ਦਾ ਬਕਾਇਆ, ਉਹ ਵਾਧਾ ਹੁਣ 3500 ਕਰੋੜ ਦਾ ਹੋ ਗਿਆ। ਇਹ ਜਦੋਂ ਤੋਂ ਮੈਂ ਮਤਲਬ ਕਿ ਇਹਨੂੰ ਵੇਖਣਾ ਵਾਚਣਾ ਸ਼ੁਰੂ ਕੀਤਾ, ਉਦੋਂ ਇਹ 1300-1400 ਕਰੋੜ ਸੀਗਾ। ਹੁਣ ਤੁਰਦਾ ਇਹਦਾ ਮਤਲਬ ਇਹ ਆ ਕਿ ਜੋ ਇਹ ਬਕਾਇਆ ਸੀਗਾ ਉਹਨੂੰ ਨਹੀਂ ਕਦੇ ਵੀ ਉਤਾਰਿਆ ਗਿਆ, ਉਹ ਬਸ ਤੁਰਦਾ ਅੱਗੇ ਹੀ ਗਿਆ। ਤਾਂ ਹੁਣ ਇਹ ਆਪਣੇ ਆਪ ਦੇ ਵਿੱਚ, ਜਿਵੇਂ ਤੁਸੀਂ ਦੇਖੋਗੇ ਤਾਂ ਖੁਦ ਪਾਵਰਕਾਮ ਦੇ ਮਤਲਬ ਕਿ ਜਿਹੜਾ ਪਾਵਰਕਾਮ ਹੈ, ਜਿਹੜਾ ਉਹ ਬਿਜਲੀ ਵਿੱਚ ਆਉਂਦਾ ਹੈ, ਦਫ਼ਤਰਾਂ ਦੇ ਵਿੱਚ ਬਿਜਲੀ ਚੱਲੂਗੀ। ਗੱਲ ਇਹ ਆ ਜਿਹੜਾ ਜੋ ਵੀ ਉਹਨਾਂ ਦੀ ਚੱਲਦੇ, ਤੇ ਕਹਿੰਦੇ 274 ਕਰੋੜ ਰੁਪਏ ਤੱਕ ਉਹਦਾ ਆਪਦਾ ਬਿੱਲ ਪੈਂਡਿੰਗ ਹੈ। ਫਿਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਇਹਦਾ 1049 ਕਰੋੜ ਯਾਨੀ 1049 ਕਰੋੜ। ਸੀਵਰ ਬੋਰਡ ਇਹਦਾ 80 ਕਰੋੜ। ਫਿਰ ਹੈਲਥ ਆ ਦੇਖ ਲਓ, ਇਹ ਕਹਿੰਦੇ ਸੀਗੇ ਕਿ ਹੈਲਥ ਤੇ ਅਸੀਂ ਕੰਮ ਕਰਾਂਗੇ, ਤਾਂ ਉਹਨਾਂ ਦਾ 126 ਕਰੋੜ। ਯਾਨੀ ਇਹ ਪੈਂਡੈਂਸੀ ਵੀ ਬਹੁਤ ਜ਼ਿਆਦਾ ਹੈ। ਜੇ ਆਪਾਂ ਦੇਖੀਏ ਜਿਹੜੀ ਇਸ ਤਰ੍ਹਾਂ ਹਾਲੇ ਪਈ ਆ, ਜਿਉਂ ਦੀ ਤਿਉਂ ਆ ਬਕਾਇਆਂ ਵਾਲੀ, ਇਹ ਹੱਲ ਹੋਣਾ ਚਾਹੀਦਾ, ਕਿਉਂਕਿ ਇਹ ਪੈਸਾ ਜਾਏਗਾ ਤਾਂ ਉਹਨਾਂ ਹੀ ਪਾਵਰਕਾਮ ਜਿਹੜਾ ਹੈ ਨਾ, ਉਹ ਫਾਈਨੈਂਸ਼ਲੀ ਕਹ ਲਓ ਕਿ ਤਾਕਤ ਫੜੇਗਾ, ਕਿਉਂਕਿ ਅੱਗੇ ਜਾ ਕੇ ਇਹਨਾਂ ਪੈਸਿਆਂ ਦੀ ਬਹੁਤ ਜ਼ਰੂਰਤ ਪੈਣੀ ਆ। ਕਿਉਂਕਿ ਸਬਸਿਡੀ ਤੇ ਤੁਸੀਂ ਹੁਣ ਰਾਤੋਂ ਰਾਤ ਬੰਦ ਨਹੀਂ ਕਰ ਸਕਦੇ, ਲੋਕਾਂ ਨੂੰ ਆਦਤ ਪੈ ਗਈ ਆ। ਉਹ ਤਾਂ ਤੁਸੀਂ ਹੁਣ ਸਬਸਿਡੀ ਦਿਓਗੇ। ਉਸ ਸਬਸਿਡੀ 'ਚ ਰਿਫਾਰਮਸ ਵਾਸਤੇ ਵੀ ਤੁਸੀਂ ਤਿਆਰ ਨਹੀਂ ਜੇ ਹੈਗੇ, ਉਹ ਬਿੱਲ ਵਧੇਗਾ। ਮਸਲਨ ਇਸ ਸਾਲ ਦਾ ਬਿੱਲ ਤੁਹਾਡਾ ਜੇ 20,000 ਕਰੋੜ ਦਾ ਹੈ, ਤੇ ਅਗਲਾ ਬਿੱਲ ਤਿਆਰ ਰਹੋ 25,000 ਕਰੋੜ ਦਾ ਬਣਨ ਵਾਲਾ ਹੈ, ਉਹ ਜਾਂ 23,000 ਕਰੋੜ ਦਾ ਬਣੇਗਾ। ਮਤਲਬ ਕਿ ਇਹ ਪੈਸੇ ਜੁੜਦੇ ਜਾਣੇ ਨੇ। ਜਿਵੇਂ 1998 ਤੋਂ ਲੈ ਕੇ ਹੁਣ ਤੱਕ 1,36,000 ਕਰੋੜ ਦੀ ਟੋਟਲ ਬਿਜਲੀ ਸਬਸਿਡੀ ਗਈ ਆ। ਪਰ ਗਾਂ ਤੇ ਜਿਹੜਾ 1,36,000 ਕਰੋੜ ਦਾ ਬਿੱਲ ਬਣੇਗਾ, ਉਹ ਕੁਝ ਸਾਲਾਂ ਦਾ ਹੀ ਬਣ ਜਾਣਾ ਹੈ। ਤੋ ਇਸ ਕਰਕੇ ਜੇ ਬਿਜਲੀ ਸਬਸਿਡੀ ਦੇਣੀ ਹੈ ਤਾਂ ਤਿਆਰ ਰਹੋ, ਇਹਨਾਂ ਦੇ ਪੈਸੇ ਪੂਸੇ ਜਿਹੜੇ ਆ ਜਲਦੀ ਦਵਾਈ ਚਲੋ, ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਬਿਜਲੀ ਜਿਹੜੀ ਹੈ ਉਹ ਹੀ ਭੱਜ ਜਾਵੇ। ਜੀ। ਤੇ ਭਾਜਪਾ ਨੇ ਉਹ ਲੀਕਿਆ ਵੋਟ ਖਿੱਚਣ ਵਾਲਾ ਪਲਾਨ ਜੀ, ਇਹ ਪੰਜਾਬ ਵਾਸਤੇ ਹੈ ਜਾਂ 24 ਵਾਸਤੇ ਹੈ? ਜੀ ਇਹ 24 ਵਾਸਤੇ, ਪੰਜਾਬ ਵਾਸਤੇ ਉਹਨਾਂ ਕੋਲ ਕੋਈ ਪਲਾਨ ਨਹੀਂ ਹੈਗਾ। ਇੱਥੇ ਜੋ ਹੁੰਦਾ ਬਸ ਹੋਏਗਾ। ਤਾਂ ਇੱਥੇ ਛੱਡਿਆ ਉਹਨਾਂ ਨੇ ਪੁਰਾਣੇ ਕਾਂਗਰਸੀਆਂ ਦੇ ਹੱਥ ਕੇ, ਤੁਸੀਂ ਦੇਖੋ ਕੀ ਕਰਨਾ ਹੈ। ਦੇਖੋ ਗੱਲ ਕੀ ਹੈ ਕਿ ਜਿਹੜੀ ਭਾਜਪਾ ਹੈ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ, ਭਾਜਪਾ ਬਹੁਤ ਇੱਕ ਤਰੀਕਾਕਾਰੀ ਨਾਲ ਕੰਮ ਕਰਦੀ ਹੈ। ਤਾਂ ਜਿਵੇਂ ਹੁਣ ਇੱਕ ਤਾਂ ਰਾਮ ਮੰਦਿਰ ਦੇ ਵਿੱਚ ਤੁਸੀਂ ਦੇਖਿਆ ਹੋਣਾ, ਯੋਗੀ ਸਾਹਿਬ ਨੇ ਆਪਣੀ ਕੈਬਨਿਟ ਦੀ ਮੀਟਿੰਗ ਅਯੋਧਿਆ 'ਚ ਕੀਤੀ ਆ। ਠੀਕ ਹੈ ਜੀ। ਤੇ ਹਾਂਜੀ, ਫਿਰ ਇਸ ਤੋਂ ਇਲਾਵਾ 10 ਕਰੋੜ ਤਸਵੀਰਾਂ ਜਿਹੜੀਆਂ ਨੇ ਰਾਮ ਲੱਲਾ ਦੀ ਜਿਹੜੀ ਮੂਰਤੀ ਹੈ, ਉਹਦੀਆਂ 10 ਕਰੋੜ ਤਸਵੀਰਾਂ ਘਰਾਂ 'ਚ ਜਾਣੀਆਂ ਨੇ। ਬਿਲਕੁਲ ਜੀ। ਮਤਲਬ ਇਸ ਤਰ੍ਹਾਂ ਦਾ ਹੈ। ਫਿਰ OBC ਦੇ ਵਿੱਚ ਜਿੱਦਾਂ ਹੁਣ ਇੱਕ ਬੜਾ ਤਗੜਾ ਜਿੱਦਾਂ ਕਹਿ ਲਓ ਮੂਵ ਸੀਗਾ, ਵਿਰੋਧੀਆਂ ਨੇ ਚੱਲਿਆ, ਤਾਂ
ਉਹਦੇ ਵਿੱਚ ਇਹਨਾਂ ਨੇ ਜੀ ਜਾਤੀ ਜੀ ਆਧਾਰਿਤ ਕਰ ਦਿੱਤੀ ਮਰਦਮਸ਼ੁਮਾਰੀ ਬਿਹਾਰ ਦੇ ਵਿੱਚ, ਉਹਦੇ ਤੇ ਵੀ ਆਪਾਂ ਗੱਲ ਕੀਤੀ ਆ। ਜੀ ਜੀ ਤਾਂ ਇਹਦਾ ਇੱਕ ਤੇ ਕਾਰਨ ਜਿਹੜਾ ਹੈ ਇਹ ਲੱਭਣਾ ਸ਼ੁਰੂ ਕਰ ਚੁੱਕੇ ਆ ਕਿ ਸਰਕਾਰ ਜਿਹੜੀ ਆ ਉਹ ਅਗਲੇ ਜਿਹੜੀ ਮਰਦਮਸ਼ੁਮਾਰੀ ਹੋਏਗੀ ਉਹਦੇ ਵਿੱਚ OBC ਦੀ ਜਿਹੜੀ ਹੈ ਨਾ ਉਹ ਜਾਤੀ ਗਣਨਾ ਜਿਹਨੂੰ ਬੋਲ ਦਿੰਦੇ ਮਰਦਮਸ਼ੁਮਾਰੀ ਉਹ ਅੱਡ ਤੋਂ ਕਰਵਾਉਣ ਦਾ ਐਲਾਨ ਕਰ ਸਕਦੇ। ਮੁਫਤ ਅਨਾਜ ਦਾ ਮਾਸਟਰ ਸਟ੍ਰੋਕ ਉਹ ਖੇਡੀ ਚੁੱਕਿਆ ਕਿ 80 ਕਰੋੜ ਲੋਕਾਂ ਨੂੰ। ਅੱਛਾ, ਇਹ ਫੂਡ ਤੇ ਬਹੁਤ ਲੰਬੇ ਸਮੇਂ ਤੋਂ ਮਿਲਦਾ। ਉਹ ਕਹਿੰਦੇ ਜੀ ਆਪਾਂ 5 ਸਾਲ ਵਾਸਤੇ ਤੁਹਾਨੂੰ ਹੋਰ ਵਧਾ ਕੇ ਦੇ ਦਿੱਤਾ ਕਿਉਂਕਿ ਇੱਥੇ ਸਾਰਾ ਕੁਝ ਚੱਲਦਾ ਹੀ ਸੀਗਾ। ਫਿਰ ਇੱਕ ਮਿਡਲ ਕਲਾਸ ਵਾਸਤੇ ਤੇ ਕਿਸਾਨਾਂ ਵਾਸਤੇ ਵੀ ਯੋਜਨਾ ਲਿਆਉਣ ਦੀ ਇਹ ਤਿਆਰੀ ਕਰ ਰਹੇ ਆ। ਜਿੱਦਾਂ ਮਸਲਨ ਜਿਵੇਂ ਲੋਨ ਵਗੈਰਾ ਹੁੰਦੇ ਨੇ, ਖਾਸ ਤੌਰ ਤੇ ਰਿਹਾਇਸ਼ੀ ਲੋਨ, ਕਿ ਇਹਨਾਂ 'ਚ 3 ਤੋਂ 6% ਤੱਕ ਵਿਆਜ ਤੇ ਕੱਟ ਲਾ ਦਿੱਤਾ ਜਾਏ। ਇਹ ਵੀ ਇਹਨਾਂ ਦੇ ਇਸ ਵੇਲੇ ਯੋਜਨਾ ਦਾ ਹਿੱਸਾ ਹੈ ਕਿ ਮਤਲਬ ਕਿ ਇਸ ਤਰ੍ਹਾਂ ਕਿ OBC ਜਿਵੇਂ ਉਹ ਕਰ ਰਹੇ ਨੇ ਉਵੇਂ OBC ਨੂੰ ਵੀ ਇੱਕ ਥੋੜਾ ਜਿਹਾ ਠਮਾ ਦਿੱਤਾ ਜਾਵੇ। ਫਿਰ ਹਿੰਦੂਤਵ ਉਹ ਤੇ ਹੈ ਹੀ ਹੈ, ਉਹਦੇ 'ਚ ਰਾਮ ਉਹ ਮਤਲਬ ਕਿ ਉਹਨਾਂ ਵਾਸਤੇ ਕਿ ਬਈ ਨਾ ਸਿਰਫ ਪੂਜਨੀਕ ਨੇ ਬਲਕਿ ਸਿਆਸਤ ਦੇ ਵਿੱਚ ਉਹ ਰਾਮ ਜੀ ਦੇ ਨਾਮ ਤੇ ਆਪਣੀ ਰਾਜਨੀਤੀ ਜਿਹੜੀ ਹੈ ਉਹ ਅੱਗੇ ਵੀ ਤੋਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਫਿਰ ਮੁਫਤ ਅਨਾਜ ਆ ਗਏ ਜੀ ਗਰੀਬ ਲੋਕਾਂ ਨੂੰ, ਫਿਰ ਮਿਡਲ ਕਲਾਸ ਤੋਂ, ਫਿਰ ਕੁਝ ਕਿਸਾਨਾਂ ਵਾਸਤੇ ਵੀ ਲਿਆ ਰਹੇ ਨੇ। ਜਿੱਦਾਂ ਪ੍ਰਧਾਨ ਮੰਤਰੀ ਆਉਂਦੀ ਹੈ ਨਾ ਜਿਹੜੀ ਰਾਸ਼ੀ ਕਿਸਾਨਾਂ ਵਾਸਤੇ, ਇਹ ਦੇਖੋ ਹਾਂਜੀ ਕ੍ਰਿਸ਼ੀ ਨਿਧੀ ਕਹਿ ਦਿੰਦੇ ਉਹਨੂੰ, ਤਾਂ ਉਹ ਜਿਹੜੀ ਹੈ ਉਹ 2-2000 ਰੁਪਏ ਵਾਲੀ ਕਿਸ਼ਤ ਜਿਹੜੀ ਯਾਨੀ ਟੋਟਲ 6000 ਹੈ ਉਹ ਹੋ ਸਕਦਾ 10,000 ਕਰ ਦੇ। ਤਾਂ ਮਤਲਬ ਕਿ ਇਸ ਤਰ੍ਹਾਂ ਦੇ ਇਹਨਾਂ ਦੇ ਫਾਰਮੂਲੇ ਕੁਝ ਜਿਹੜੇ ਪਾਈਪਲਾਈਨ 'ਚ ਹੈਗੇ, ਮਾਸਟਰ ਪਲਾਨ ਇਹਨਾਂ ਦਾ ਤਿਆਰ ਹੋਆ। ਬਾਕੀ ਹੁਣ ਦੇਖੋ ਕੀ ਅੱਗੇ ਹੁੰਦਾ, ਐਲਾਨ ਹੀ ਹੋਣਗੇ ਬਸ ਜਿਵੇਂ ਦਸੰਬਰ ਚੜ੍ਹੇਗਾ ਤੁਸੀਂ ਦੇਖੋ ਧੜਾ ਧੜ ਇਹ ਯੋਜਨਾਵਾਂ ਜਿਹੜੀਆਂ ਨੇ ਉਹ ਜਿਹੜੀਆਂ ਉਲੀਕੀਆਂ ਹੋਈਆਂ ਇਹ ਅਮਲ 'ਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੀ। ਤੇ ਮਿੰਟੂ ਜੀ, UN ਤੇ WHO ਜਿਨ੍ਹਾਂ ਦੇ ਮਾਪਦੰਡ ਅਕਸਰ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੇ ਆ ਵੱਖ-ਵੱਖ ਦੇਸ਼ਾਂ ਨੂੰ ਲੈ ਕੇ, ਉਹਨਾਂ ਦੀ ਕੋਈ ਕਰਤੂਤ ਸਾਹਮਣੇ ਆਈ ਹੈ ਜੀ? ਦੇਖੋ ਇਹ ਤੇ ਬੜੀ ਭੈੜੀ ਕਰਤੂਤ ਦੇ ਮਾਲਕ ਹੈਗੇ ਆ। ਵੈਸੇ WHO ਨੇ ਤਾਂ ਜੋ ਕਰੋਨਾ ਕਾਲ ਦੇ ਵਿੱਚ ਕੰਮ ਕੀਤਾ ਤੁਹਾਡੇ ਸਾਹਮਣੇ ਆ ਜੀ। ਬਈ ਗੱਲ ਇਹ ਆ ਕਿ ਇਹ ਮਸਲਾ ਜਿਹੜਾ ਨਾ ਇੱਕ ਕਾਂਗੋ ਦੇਸ਼ ਆ ਜਿੱਥੇ ਈਬੋਲਾ ਵਾਇਰਸ ਫੈਲਿਆ ਸੀਗਾ ਪਹਿਲਾਂ, ਮਤਲਬ ਕਿ ਈਬੋਲਾ ਦਾ ਬਹੁਤ ਰੌਲਾ ਪਿਆ ਸੀਗਾ। ਇਹਨਾਂ ਦੇ ਜਿਹੜੇ ਗਏ ਸੀਗੇ ਨਾ ਮਤਲਬ ਕਿ WHO ਦੇ ਤੇ UN ਦੇ ਜਿਹੜੇ ਅਧਿਕਾਰੀ ਜਾਂ ਜਿਹੜੇ ਉੱਥੇ ਵੇਖਣ ਇਹਨਾਂ ਚੀਜ਼ਾਂ ਲਈ, ਤਾਂ ਉਹ ਉੱਥੇ 104 ਔਰਤਾਂ ਦਾ ਸ਼ੋਸ਼ਣ ਕਰਦੇ ਆ। ਉਹ ਅੱਛਾ, ਜਿਨਸੀ ਸ਼ੋਸ਼ਣ ਕਰਦੇ ਆ ਜੀ, ਰੌਲਾ ਪੈਂਦਾ। ਅੱਛਾ, ਇਹ ਸਾਰੀ ਕਹਾਣੀ ਖੁੱਲੀ ਹੈ ਬੀਤੇ ਦਿਨ ਹੀ। ਇਹਨਾਂ ਦੇ ਜਿਹੜੇ ਕੁਝ ਹੈਗੇ ਸੀ ਗੁਪਤ ਦਸਤਾਵੇਜ਼ ਜਿਹੜੇ ਸੀਗੇ ਉਹ ਅੱਗੇ ਆ ਗਏ, ਸਾਹਮਣੇ ਆ ਗਏ। ਠੀਕ ਹੈ ਜੀ। ਅੱਛਾ, ਉਹਦੇ 'ਚ ਸਭ ਤੋਂ ਭੈੜੀ ਕਰਤੂਤ ਇਹਨਾਂ ਨੇ ਇਹ ਕੀਤੀ ਕਿ ਜਦੋਂ ਰੌਲਾ ਪੈ ਗਿਆ ਕਿ ਇਹਨਾਂ ਨੇ ਤੇ ਬਈ ਇਸ ਤਰ੍ਹਾਂ 100 ਵੈਸੇ ਤਾਂ ਜ਼ਿਆਦੀਆਂ ਨੇ 100 ਦੇ ਕਰੀਬ ਔਰਤਾਂ ਦਾ ਸ਼ੋਸ਼ਣ ਕਰ ਦਿੱਤਾ ਉੱਥੇ। ਫਿਰ ਇੱਕ ਰਕਮ ਰੱਖੀ ਗਈ ਬਈ 16 ਕਰੋੜ ਰੁਪਈਆ ਜਿਹੜਾ ਉਹ ਇਹਨਾਂ ਨੂੰ ਦਿੱਤਾ ਜਾਵੇ, ਤਕਰੀਬਨ ਲਾ ਲਓ ਕਿ $20 ਲੱਖ ਦੇ ਕਰੀਬ ਜੀ। ਫਿਰ ਹੁੰਦਾ ਕੀ ਆ ਕਿ ਉਹ ਤੋਂ ਬਾਅਦ ਇਹ ਜਿਹੜਾ ਨਿਬੇੜਾ ਕਰ ਦਿੱਤਾ ਜਾਂਦਾ ਉਹ ਸਿਰਫ 20 ਲੱਖ ਰੁਪਏ 'ਚ ਨਿਬੇੜਾ ਕਰ ਦਿੱਤਾ ਜਾਂਦਾ। ਅੱਛਾ, 100 ਔਰਤ ਨੂੰ ਮਤਲਬ ਕਿ 20,000 ਰੁਪਇਆ ਲਾ ਲਓ ਕਿ ਦੇ ਦਿੱਤਾ, $200-250 ਇਹ ਦੇ ਕੇ ਤੇ ਨਿਬੇੜਾ ਕਰ ਦਿੱਤਾ। ਤੇ ਨਿਬੇੜਾ ਵੀ ਇਸ ਤਰ੍ਹਾਂ ਕੀਤਾ ਕਿ ਭਾਈ ਦੇਖੋ ਤੁਹਾਨੂੰ ਇਹ ਜਿਹੜਾ ਪੈਸਾ ਦੇਣਾ ਉਹਦੇ ਵਾਸਤੇ ਪਹਿਲਾਂ ਥੋੜੀ ਤੁਹਾਨੂੰ ਪ੍ਰੀਖਿਆ ਦਿੱਤੀ ਜਾਏਗੀ। ਠੀਕ ਹੈ, ਥੋੜੀ ਟ੍ਰੇਨਿੰਗ ਦਿੱਤੀ ਜਾਏਗੀ, ਤੁਹਾਡੀ ਪ੍ਰੀਖਿਆ ਲਈ ਜਾਏਗੀ ਤੇ ਬਈ ਤੁਸੀਂ ਕਿੱਦਾਂ ਯੂਜ਼ ਕਰਨਾ, ਤੇ ਉਹਦੇ 'ਚ ਵੀ ਉਹਨਾਂ ਤੋਂ ਮਜ਼ਦੂਰੀ ਕਰਵਾਈ। ਫਿਰ ਹੁਣ ਮਤਲਬ ਕਿ ਵਿੱਚ ਜਿਹੜੇ ਇਹਨਾਂ ਨੇ ਰੱਖੇ ਨੇ ਪੈਰਾਮੀਟਰ, ਤੇ ਦੇਖੋ ਜੀ ਇਹ ਤੇ ਇੱਕ ਤੇ ਇਹ ਆ ਕਿ ਇਹਨਾਂ ਦੀ ਫੂਡ ਕੰਜ਼ੰਪਸ਼ਨ ਜਿਸ ਤਰ੍ਹਾਂ ਦੀ ਹੈਗੀ ਉਹਦੇ ਆਧਾਰ ਤੇ ਇਹਨਾਂ ਨੂੰ ਦਿੱਤੇ ਪੈਸੇ, ਤੇ ਦੂਸਰਾ ਇਹ ਹੈ ਕਿ ਜ਼ਿਆਦਾ ਨਕਦੀ ਫਿਰ ਇੱਥੇ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ ਨਾ ਇਹਨਾਂ ਕੋਲ, ਪੀੜਤਾਂ ਕੋਲ ਜੀ। ਤਾਂ ਏਡਾ ਘਟੀਆ ਕੰਮ ਇਹਨਾਂ ਨੇ ਕੀਤਾ। ਇਹ ਗਏ ਸਨ ਟੋਟਲ 83 ਜਾਣੇ ਤੇ ਇਹਨਾਂ ਦੇ ਵਿੱਚੋਂ 21 ਜਿਹੜੇ ਆ ਉਹ WHO ਦੇ ਕਰਮਚਾਰੀ ਵੀ ਸ਼ਾਮਲ ਆ, ਤਾਂ ਬਾਕੀ ਜਿਹੜੇ UN ਆ। ਤਾਂ ਆਹ ਹਿਸਾਬ ਲਾ ਲਓ, ਇਹਨਾਂ ਦੇ ਸਹਾਰੇ ਦੁਨੀਆ ਉਮੀਦ ਲਾ ਕੇ ਬੈਠੀ ਹੁੰਦੀ ਆ ਕਿ ਤਾਰਨ ਹਾਰੇ ਬਣਨਗੇ। ਇਹ ਤੇ ਦੇਖ ਲਓ ਕਿ
ਇਸ ਤਰ੍ਹਾਂ ਦੇ ਦਰਿੰਦੇ ਸਾਬਤ ਹੋ ਰਹੇ ਆ। ਤੇ ਉੱਤੋਂ ਵੇਖ ਲਓ ਇਹਨਾਂ ਦੀਆਂ ਕਰਤੂਤਾਂ, ਇਹ ਏਡੀਆਂ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਕਿ ਗੱਲ ਨੂੰ ਮਿੱਟੀ ਦੇ ਥੱਲੇ ਕੱਜ ਦੀਆਂ। ਨੱਪ ਰਹੇ ਆ ਤੇ ਜੀ। ਮਿੱਟੀ ਵੀ ਇਸ ਤਰ੍ਹਾਂ ਦੀ ਪਾ ਰਹੇ ਆ ਕਿ ਉਹ ਉੱਡ ਕੇ ਖੇਹ ਬਣ ਕੇ ਇਹਨਾਂ ਦੇ ਸਿਰ 'ਚ ਪੈ ਰਹੀ ਆ ਤੇ ਜਿਹੜੀ ਰਕਮ ਰੱਖੀ ਆ ਉਹ ਵੀ ਪੂਰੀ ਪੀੜਤਾਂ ਨੂੰ ਨਹੀਂ ਦਿੱਤੀ ਜਾ ਸਕਦੀ। ਜੀ, ਪਰ ਦੂਜੀ ਗੱਲ ਇਹ ਵੀ ਹੈ ਨਾ ਮਿੰਟੂ ਜੀ, ਜਿਹੜੇ ਇੰਟਰਨੈਸ਼ਨਲ ਮੀਡੀਆ ਅਦਾਰੇ ਨੇ ਉਹ ਵੀ ਇਹਨਾਂ ਦੀ ਕਈ ਵਾਰੀ ਪਰਦਾਪੋਸ਼ੀ ਤੇ ਲੱਗ ਜਾਂਦੇ, ਉਹ ਵੀ ਇਹੋ ਜਿਹੇ ਕਾਂਡਾਂ ਨੂੰ ਸਾਹਮਣੇ ਨਹੀਂ ਆਉਣ ਦਿੰਦੇ ਲੋਕਾਂ ਦੇ। ਨਹੀਂ ਆਉਂਦੇ ਜੀ, ਜੀ। ਨਹੀਂ ਆਉਂਦੇ। ਮੈਂ ਤੇ ਆਪ ਕਹਿੰਦਾ ਨਹੀਂ ਆਉਂਦੇ, ਪਰ ਇਹ ਬਹੁਤ ਖਤਰਨਾਕ ਗੱਲ ਹੈ, ਬਹੁਤ ਜੀ। ਖਤਰਨਾਕ ਹੈ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।